ਅੱਜ ਦੀ ਸਜਰੀ ਕਿਤਾਬ ਹੈ ਮਾਂ ਬੋਲੀ ਰਿਸਰਚ ਸੈਂਟਰ ਵੱਲੋਂ ਛਾਪੀ ਗਈ ਸਾਵੇ ਅਕਸ। ਜਿਹੜੇ ਸ਼ਾਇਰ ਨੇ ਉਹਨਾਂ ਦਾ ਨਾਂ ਹੈ ਰਜਿੰਦਰ ਜੀਤ ਹੋਰੀ। ਰਜਿੰਦਰ ਜੀਤ ਹੋਰੀ ਅਜਿਹੇ ਸ਼ਾਇਰ ਨੇ ਜਿਹੜੇ ਆਪਣੀ ਧਰਤੀ ਨਾਲ ਜੁੜੇ ਨੇ। ਉਹ ਧਰਤੀ ਜਿਹੜੀ ਜ਼ੁਲਮ ਵੀ ਸਹਿੰਦੀ ਰਹੀ, ਜਿਹਦੇ ਉੱਤੇ ਧਾੜਵੀਆਂ ਨੇ ਹਮਲੇ ਵੀ ਕੀਤੇ ਤੇ ਇੱਥੋਂ ਦੀ ਸੋਚ ਨੂੰ ਦਬਾਇਆ ਗਿਆ। ਪਰ ਜਿਵੇਂ ਕਿ ਆਖਿਆ ਜਾਂਦਾ ਹੈ, ਜਿਹੜਾ ਸੋਚਦਾ ਹੈ ਉਹ ਲਿਖਦਾ ਹੈ। ਕਈ ਇਨਸਾਨ ਨੇ ਜਿਹੜੀਆਂ ਪਰਤਾਂ ਨੂੰ ਦੇਖਦੇ ਨੇ, ਉਹਨਾਂ ਦੇ ਕੋਲ ਸੋਚਣ ਵਾਸਤੇ ਲਿਖਣ ਵਾਸਤੇ ਕੁਝ ਨਹੀਂ ਰਹਿ ਜਾਂਦਾ। ਪਰ ਰਜਿੰਦਰ ਜੀਤ ਹੋਰਾਂ ਨੇ ਆਪਣੇ ਹਰ ਸ਼ੇਰ ਦੇ ਵਿੱਚ ਸਾਨੂੰ ਸੋਚਣ ਦੀ ਨਾ ਸਿਰਫ ਪ੍ਰੇਰਨਾ ਦਿੱਤੀ ਹੈ, ਬਲਕਿ ਅਜਿਹੀ ਸੰਜੀਦਗੀ ਤੇ ਅਜਿਹੀ ਸੋਚ ਦਿੱਤੀ ਹੈ ਜਿਹੜੇ ਸਾਨੂੰ ਜ਼ਿੰਦਗੀ ਦੀਆਂ ਕਈ ਰੰਗੀਨੀਆਂ, ਕਈ ਰੰਗ, ਕਈ ਸੋਚਾਂ, ਕਈ ਫਲਸਫੇ, ਕਈ ਜ਼ੁਬਾਨ ਦੇ ਉਬੂਰ ਦੇ ਸ਼ਕਲਾਂ ਦਿਖਾਉਂਦੇ ਨੇ। ਇਹ ਤਸੱਵਰ ਦੀਆਂ ਕੰਧਾਂ ਤੋਂ ਅੱਗੇ ਤੁਰਨ ਦੇ ਚਾਹਵਾਨ ਨੇ। ਐਸੇ ਲਈ ਰਜਿੰਦਰ ਜੀਤ ਹੋਰੀ ਸੋਚਦੇ ਵੀ ਨੇ, ਲਿਖਦੇ ਵੀ ਨੇ ਤੇ ਆਪਣੇ ਅੰਦਰ ਨੂੰ ਪਾਲਦੇ ਵੀ ਨੇ। ਐਸੇ ਲਈ ਤਾਂ ਆਖਿਆ ਜਾਂਦਾ ਹੈ ਕਿ ਲਿਖਾਰੀ ਇੱਕ ਜ਼ਰੇ ਦੇ ਅੰਦਰ ਤੱਕ ਵੇਖਣ ਦੀ ਸਲਾਹੀਅਤ ਵੀ ਰੱਖਦਾ ਹੈ ਤੇ ਉਹ ਇਨਸਾਨਾਂ ਦੇ ਜਜ਼ਬਿਆਂ ਦੀ ਉਹ ਤਸਵੀਰ ਉਲੀਕਦਾ ਹੈ ਜਿਹੜੀ ਸੱਚੀ ਤਸਵੀਰ ਹੁੰਦੀ ਹੈ, ਜਿਹਦੇ ਨਾਲ ਉਹ ਜਜ਼ਬੇ ਸਾਨੂੰ ਆਪਣੇ ਲਫ਼ਜ਼ਾਂ ਰਾਹੀਂ ਨਜ਼ਰ ਆਉਣ ਲੱਗਦੇ ਨੇ। ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖਦੇ ਹਾਂ, ਲਿਆ ਜ਼ਰਾ ਕਾਗਜ਼ ਹੁਣੇ ਆਪਣੀ ਵਸੀਅਤ ਲਿਖਦੇ ਹਾਂ, ਤਪਦਿਆਂ ਲਈ ਆਪਣੇ ਹਿੱਸੇ ਦੀ ਰਾਹਤ ਲਿਖਦੇ ਹਾਂ, ਤੂੰ ਜੇ ਮੇਰੇ ਵਾਸਤੇ ਮੁਸਕਾਨ ਦਾ ਵਾਅਦਾ ਕਰੇ, ਪੇਸ਼ਗੀ ਤੈਨੂੰ ਇਹ ਨਦੀਆਂ ਪਵਨ ਪਰਬਤ ਲਿਖਦੇ ਹਾਂ। ਫਿਤਰਤ ਦੇ ਨਾਲ ਜੁੜੀ ਸ਼ਾਇਰੀ, ਧਰਤੀ ਦੇ ਨਾਲ ਜੁੜੀ ਸ਼ਾਇਰੀ, ਵਸੇਬ ਦੇ ਨਾਲ ਜੁੜੀ ਸ਼ਾਇਰੀ। ਰਜਿੰਦਰ ਜੀਤ ਹੋਰੀ ਅਮਨ ਦੇ ਦੁਸ਼ਮਣਾਂ ਦੇ ਵਿਰੋਧੀ ਨੇ। ਉਹ ਜ਼ੁਲਮ ਨੂੰ ਪਸੰਦ ਨਹੀਂ ਕਰਦੇ। ਇਸ ਲਈ ਤਾਂ ਉਹਨਾਂ ਬਗਾਵਤ ਕੀਤੀ ਹੈ। ਉਹਨਾਂ ਬਗਾਵਤ ਕੀਤੀ ਹੈ ਜ਼ੁਲਮ ਦੇ ਖਿਲਾਫ। ਉਹਨਾਂ ਬਗਾਵਤ ਕੀਤੀ ਹੈ ਅਮਨ ਦੀ ਖਾਤਰ। ਉਹਨਾਂ ਨੇ ਬਗਾਵਤ ਕੀਤੀ ਹੈ ਕਿ ਉਗਦੇ ਖੰਭਾਂ ਨੂੰ ਉਡਾਨ ਮਿਲੇ। ਉਹ ਪਿੰਜਰਿਆਂ ਦੇ ਸੁਪਨੇ ਨਾ ਦੇਖਣ, ਉਹ ਅਜਿਹੇ ਸੁਪਨੇ ਦੇਖਣ ਜਿਹੜੇ ਅਸਮਾਨਾਂ ਤੀਕਰ ਲੈ ਜਾਣ। ਉਹ ਅਜਿਹੇ ਸੁਪਨੇ ਦੇਖਣ ਜਿਹੜੇ ਜ਼ੁਲਮ ਦਾ ਸਾਹਮਣਾ ਕਰਨ। ਸ਼ਾਇਰ ਦੀ ਇੱਕ ਹੋਰ ਵੱਡੀ ਖੂਬੀ ਹੈ ਕਿ ਉਹ ਸੁਨੇਹਾ ਦਿੰਦਾ ਹੈ। ਹਰ ਸ਼ੇਰ ਵਿੱਚ ਕੋਈ ਨਾ ਕੋਈ ਸੁਨੇਹਾ ਹੈ ਤੇ ਇਹ ਸੁਨੇਹਾ ਇੰਨੀ ਸੋਹਣੇ ਅੰਦਾਜ਼ ਨਾਲ, ਇੰਨੇ ਸਲੀਸ ਅੰਦਾਜ਼ ਨਾਲ ਦਿੱਤਾ ਗਿਆ ਹੈ ਕਿ ਸਾਨੂੰ ਬਗੈਰ ਕਿਸੇ ਇਬਹਾਮ ਤੋਂ, ਬਗੈਰ ਕਿਸੇ ਗੁੰਝਲ ਤੋਂ ਆਸਾਨੀ ਨਾਲ ਸਮਝ ਆ ਜਾਂਦਾ ਹੈ। ਉਹਨਾਂ ਦੇ ਸ਼ੇਰਾਂ ਦੀ ਅਜਿਹੀ ਨਿਸ਼ਾਨੀ ਹੈ ਜਿਹੜੀ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਅਸਮਾਨਾਂ ਨੂੰ ਛੂਹ ਰਹੀ ਹੈ। ਉਹ ਅਸਮਾਨਾਂ ਤੀਕਰ ਛੂਹਣ ਤੱਕ ਦੀ ਖਾਹਿਸ਼ ਰੱਖਦੇ ਨੇ। ਸਾਨੂੰ ਨਜ਼ਰ ਆਉਂਦਾ ਹੈ ਕਿ ਹਯਾਤੀ ਦਾ ਫਲਸਫਾ ਉਹਨਾਂ ਕੋਲ ਬਹੁਤ ਜ਼ਿਆਦਾ ਹੈ ਤੇ ਹਯਾਤੀ ਦਾ ਉਹਨਾਂ ਨੇ ਬਹੁਤ ਜ਼ਿਆਦਾ ਮੁਸ਼ਾਹਿਦਾ ਕੀਤਾ ਹੈ, ਜਿਹਦੇ ਲਈ ਉਹ ਆਖਦੇ ਨੇ ਕਿ ਵਕਤ ਦਾ, ਵੇਲੇ ਦਾ ਖੰਜਰ ਜਿਹੜਾ ਹੈ ਉਹ ਚਿਹਰੇ ਬਦਲ ਰਿਹਾ ਹੈ। ਉਹ ਅਜਿਹੇ ਚਿਹਰੇ ਬਦਲ ਰਿਹਾ ਹੈ ਜਿਹਦੇ ਨਾਲ ਨਵੀਆਂ ਹਕੀਕਤਾਂ ਸਾਡੇ ਸਾਹਮਣੇ ਆ ਰਹੀਆਂ ਨੇ। ਨਵੇਂ ਸੋਚ ਜਿਹੜੀ ਹੈ ਸਾਡੇ ਸਾਹਮਣੇ ਆ ਰਹੀ ਹੈ। ਆਪ ਦੇ ਖਿਆਲ ਦੇ ਵਿੱਚ ਸੰਜੀਦਗੀ, ਆਪ ਦੇ ਕਲਾਮ ਦੇ ਵਿੱਚ ਸੰਜੀਦਾ ਅੰਦਾਜ਼, ਆਪ ਦੇ ਕਲਾਮ ਦੇ ਵਿੱਚ ਉਹ ਹਯਾਤੀ ਦੀ ਉਹ ਤਸਵੀਰ ਨਜ਼ਰ ਆਉਂਦੀ ਹੈ ਜਿਹਦਾ ਤਾਲੁਕ ਸਾਡੀਆਂ ਔਕੜਾਂ ਦੇ ਨਾਲ ਹੈ, ਸਾਡੀਆਂ ਹਕੀਕਤਾਂ ਦੇ ਨਾਲ ਹੈ, ਸਾਡੀਆਂ ਉਸ ਸੋਚਾਂ ਦੇ ਨਾਲ ਹੈ ਜਿਹੜੀਆਂ ਅੱਗੇ ਨੂੰ ਜਾ ਰਹੀਆਂ।